ਬਿਸਮਿल्लाहिर्रहमानिर्रहीम ਤੇ अस्सलाम वालेकुम। 6 ਦਸੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ ਦੀ ਗੱਲ ਕਰ ਲਈਏ। ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਜਿਹੜਾ ਡਿਫੈਕਟੋ ਮਾਰਸ਼ਲ ਹੈ ਉਹਦਾ ਅੱਜ ਜ਼ਾਹਿਰ ਹੈ 7ਵਾਂ ਦਿਨ ਹੈ। ਹਾਂਜੀ, ਨੋਟੀਫਿਕੇਸ਼ਨ ਤੇ ਉਹਨਾਂ ਨੂੰ 7 ਦਿਨ ਲੇਟ ਹੀ ਮਿਲਿਆ, ਮਤਲਬ ਉਹ ਗੈਪ ਆ ਗਿਆ ਉਹਨਾਂ ਦੀ ਸਰਵਿਸ ਦੇ ਵਿੱਚ। ਉਹ ਰਿਟਾਇਰਮੈਂਟ ਹੋਣ ਤੋਂ ਬਾਅਦ ਦੋਹਰੇ ਇੱਕ ਵਾਰੀ ਫੇਰ ਰਿਟਾਇਰਮੈਂਟ ਤੋਂ ਬਾਅਦ, ਇਸ ਤੋਂ ਪਹਿਲਾਂ ਵੀ ਰਿਟਾਇਰਮੈਂਟ ਹੋਣ ਤੋਂ ਬਾਅਦ ਆਰਮੀ ਚੀਫ ਬਣੇ ਸਨ, ਹੁਣ ਦੂਜੀ ਵਾਰੀ ਰਿਟਾਇਰ ਹੋਏ ਨੇ ਤੇ ਫਿਰ ਆਰਮੀ ਚੀਫ ਰਿਟਾਇਰ ਹੋਣ ਤੋਂ ਬਾਅਦ ਬਣੇ ਨੇ। ਬਹਰਹਾਲ ਇਹ ਗੱਲ ਤੇ ਹੁਣ ਇੱਕ ਪਾਸੇ ਤੇ ਰਹਿ ਗਈ। ਸ਼ਾਇਦ ਇਸੇ ਗੱਲ ਤੋਂ ਤਵੱਜੋ ਹਟਾਉਣ ਵਾਸਤੇ DGISPR ਸਾਹਿਬ ਨੇ ਕੱਲ੍ਹ ਇੱਕ ਬੜੀ ਤੱਤੀ ਪ੍ਰੈਸ ਕਾਨਫਰੰਸ ਕੀਤੀ। ਮਕਸਦ ਸ਼ਾਇਦ ਇਹ ਸੀ ਕਿ ਨੋਟੀਫਿਕੇਸ਼ਨ ਤੇ ਗੱਲ ਘੱਟ ਕਰੋ, ਇੱਧਰ ਆਓ, ਅਸੀਂ ਗਾਲਾਂ ਗੂਲਾਂ ਕੱਢ ਦਿੰਦੇ ਹਾਂ। ਮੇਰਾ ਮਤਲਬ ਹੈ ਕਿ ਅਗਰ ਤੁਹਾਡੀ ਕਿਸੇ ਬੰਦੇ ਨਾਲ ਕੋਈ ਗੱਲਬਾਤ ਚੱਲ ਰਹੀ ਹੋਵੇ, ਕੋਈ ਇੰਟਲੈਕਚੁਅਲ ਡਿਸਕਸ਼ਨ ਜਾਂ ਕੋਈ ਵੀ ਚੱਲ ਰਹੀ ਹੋਵੇ ਔਰ ਉਹ ਬੰਦਾ ਡਿਸਕਸ਼ਨ ਬਦਲਣਾ ਚਾਹੁੰਦਾ ਹੋਵੇ ਤੇ ਜੇ ਉਹ ਕੱਪੜੇ ਲਾ ਕੇ ਬਾਹਰ ਆ ਜਾਏ ਗਲੀ ਦੇ ਵਿੱਚ ਤੇ ਡਿਸਕਸ਼ਨ ਬਦਲ ਗਈ, ਉਹੀ ਕੰਮ ਹੋਇਆ। ਤੇ ਹਾਲਾਂਕਿ ਹੋਰ ਵੀ ਤਰੀਕੇ ਹੈ ਸਨ ਨੋਟੀਫਿਕੇਸ਼ਨ ਦੇ ਉੱਤੋਂ ਬਹਿਸ ਮੁਬਾਸਾ ਇੱਧਰ ਉੱਧਰ ਖੜਨ ਦਾ, ਲੇਕਿਨ ਉਹਨਾਂ ਨੇ, ਮੇਰਾ ਖਿਆਲ ਹੈ ਇਹ ਵੀ ਇੱਕ ਤਜਜ਼ੀਆ ਹੀ ਹੈ, ਉਹਨਾਂ ਨੇ ਮੇਰੇ ਖਿਆਲ ਚੁਣਿਆ ਵੀ ਚਲੋ ਅਸੀਂ ਇਸ ਤਰ੍ਹਾਂ ਕਰਦੇ ਹਾਂ ਵੀ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਹਾਂ, ਗਾਲਾਂ ਗੂਲਾਂ ਵੀ ਕੱਢ ਦਿੰਦੇ ਹਾਂ, ਧਮਕੀ ਵੀ ਲਾ ਦਿੰਦੇ, ਕਤਲ ਦੀ ਧਮਕੀ ਵੀ ਲਾ ਦਿੰਦੇ, ਕੰਮ ਬਿਲਕੁਲ ਨੰਬਰਾਂ ਤੋਂ ਚੁੱਕ ਦਿੰਦੇ ਇੱਕ ਵਾਰੀ ਤਾਂ ਕਿ ਬਹਿਸ ਹੀ ਬਦਲ ਜਾਏ। ਤੇ ਕੱਲ੍ਹ ਉਹਨਾਂ ਨੇ ਇਮਰਾਨ ਖਾਨ ਸਾਹਿਬ ਨੂੰ, ਜਿਹੜੇ ਮੁਲਕ ਦੇ ਸਾਬਕ ਵਜ਼ੀਰ ਆਜ਼ਮ ਨੇ ਔਰ ਕੌਮ ਦੇ ਤਕਰੀਬਨ 90% ਲੋਕ ਜਿਹੜੇ ਨੇ ਉਹਨਾਂ ਦੇ ਪਿੱਛੇ ਖਲੋਤੇ ਨੇ, ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਥ੍ਰੈਟ ਆਖ ਦਿੱਤਾ। ਹਾਲਾਂਕਿ ਐਡੇ ਜਿਹੜੇ ਪਾਪੂਲਰ ਲੀਡਰ ਹੁੰਦੇ ਨੇ ਨਾ, ਉਹ ਡਿਫਾਈਨ ਕਰਦੇ ਨੇ ਕਿ ਨੈਸ਼ਨਲ ਸਿਕਿਉਰਿਟੀ ਹੈ ਕੀ ਹੈ। ਪਹਿਲਾਂ ਤੁਸੀਂ ਗੱਲ ਸਮਝ ਰਹੇ ਹੋ ਨਾ ਕਿ ਅਸਲ ਦੇ ਵਿੱਚ ਤੇ ਕਾਇਦ ਆਜ਼ਮ ਰਹਿਮਤੁल्लाह ਅਲੈਹ ਨੇ ਬੜੀ ਚੰਗੀ ਤਰ੍ਹਾਂ ਇਹਨਾਂ ਨੂੰ ਆਖ ਦਿੱਤਾ ਸੀ। ਯਾਦ ਕਰੋ, ਇਸੇ ਤਰ੍ਹਾਂ ਦਾ ਸਵਾਲ ਕਿਸੇ ਨੇ ਕੀਤਾ ਸੀ। ਸਵਾਲ ਮੇਰਾ ਖਿਆਲ ਉਦੋਂ ਕੀਤਾ ਸੀ ਕਿ ਜੀ ਇਹ ਤੁਸੀਂ ਜਿਹੜੇ ਉੱਤੇ ਆਰਮੀ ਦੇ ਉੱਤੇ ਵੱਡੇ ਵੱਡੇ ਅਹੁਦਿਆਂ 'ਤੇ ਬੰਦੇ ਲਾਏ ਨੇ, ਸਾਨੂੰ ਲਾਓ। ਇੱਕ ਫੌਜੀ ਅਫਸਰ ਨੇ ਸਵਾਲ ਕੀਤਾ ਸੀ ਕਾਇਦ ਆਜ਼ਮ ਰਹਿਮਤੁल्लाह ਅਲੈਹ ਕੋਲੋਂ, ਤਾਂ ਉਹਨਾਂ ਜਵਾਬ ਦਿੱਤਾ ਸੀ, ਡੂ ਨਾਟ ਫੋਰਗੇਟ ਦੈਟ ਦ ਆਰਮਡ ਫੋਰਸਿਸ ਆਰ ਦ ਸਰਵੈਂਟਸ ਆਫ ਦ ਪੀਪਲ, ਯੂ ਡੂ ਨਾਟ ਮੇਕ ਨੈਸ਼ਨਲ ਪੋਲਿਸੀ, it is we the civilian who decide these issues and it is your duty to carry out these tasks with which you are interested. So ਗੱਲ ਕਹਿਣ ਦੀ ਇਹ ਹੈ ਕਿ ਇਹ ਨੈਸ਼ਨਲ ਸਿਕਿਉਰਿਟੀ ਦੀ ਪਾਲਿਸੀ ਬਣਾਉਣਾ ਹੀ ਸਿਵਿਲੀਅਨ ਪਾਪੂਲਰ ਲੀਡਰ ਦਾ ਕੰਮ ਹੈ ਜਿਹਦੇ ਕੋਲ ਮੈਂਡੇਟ ਹੋਵੇ। ਇਸ ਵੇਲੇ 90% ਆਵਾਮ ਨੇ ਵੋਟ ਇਮਰਾਨ ਖਾਨ ਨੂੰ ਦਿੱਤਾ ਹੈ, 2/3 ਵੋਟ ਜਿਹੜਾ ਪਾਰਲੀਮੈਂਟ ਦੇ ਵਿੱਚ ਉਹ ਇਮਰਾਨ ਖਾਨ ਦੇ ਕੋਲ ਹੈ, ਤੇ ਨੈਸ਼ਨਲ ਸਿਕਿਉਰਿਟੀ ਦੀ ਪਾਲਿਸੀ ਵੀ ਇਮਰਾਨ ਖਾਨ ਨੇ ਬਣਾਉਣੀ ਹੈ। ਮਸਲ ਮੈਂ ਮਿਸਾਲ ਦੇ ਦੇਣਾ ਤੁਹਾਨੂੰ ਕਿ ਕੱਲ੍ਹ ਨੂੰ ਇੰਡੀਆ 'ਚ ਇਲੈਕਸ਼ਨ ਹੁੰਦੇ ਨੇ। ਇੱਕ ਮੈਂ ਮਿਸਾਲ ਦੇਣ ਲੱਗਾ ਤੁਹਾਨੂੰ, ਇੰਡੀਆ ਦੇ ਵਿੱਚ ਇੱਕ ਪਾਰਟੀ 2/3 ਅਕਸਰੀਅਤ ਨਾਲ ਪੂਰੇ ਮੁਲਕ 'ਚ ਜਿੱਤ ਜਾਂਦੀ ਹੈ। ਉਹ ਕਹਿੰਦੀ ਹੈ ਕਿ ਜੀ ਅਸੀਂ ਹੁਣ ਪਾਕਿਸਤਾਨ ਦੇ ਨਾਲ ਸੁਲ੍ਹਾ ਕਰਨੀ ਹੈ। ਮੈਂ ਮਿਸਾਲ ਦੇਣ ਲੱਗਾ ਤੁਹਾਨੂੰ। ਇੰਡੀਆ, ਤੁਹਾਨੂੰ ਪਤਾ ਸਾਡੇ ਨਾਲ ਕਾਫੀ ਜ਼ਿਆਦਾ ਉਹਨਾਂ ਨੂੰ ਕੌੜ ਹੈ ਤੇ ਸਾਨੂੰ ਉਹਨਾਂ ਦੇ ਨਾਲ ਹੈ ਤੇ ਕੰਮ ਚੱਲਦਾ ਰਹਿੰਦਾ, ਲੇਕਿਨ ਮੈਂ ਇੱਕ ਮਿਸਾਲ ਦੇ ਤੌਰ 'ਤੇ ਤੁਹਾਨੂੰ ਕਹਿ ਰਿਹਾ ਕਿ ਇੰਡੀਆ ਦੇ ਵਿੱਚ ਇੱਕ ਨਵੀਂ ਗਵਰਨਮੈਂਟ ਬਣਦੀ, 2/3 ਅਕਸਰੀਅਤ ਹੁੰਦੀ ਹੈ ਔਰ ਉਹ ਉਸ ਤੋਂ ਬਾਅਦ ਕਹਿੰਦੇ ਨੇ ਕਿ ਜੀ ਜਿੱਤਣ ਤੋਂ ਬਾਅਦ ਦਫ਼ਤਰ 'ਚ ਆ ਕੇ ਕਿ ਅਸੀਂ ਪਾਲਿਸੀ ਬਦਲਣੀ, ਅਸੀਂ ਪਾਕਿਸਤਾਨ ਨਾਲ ਇੰਗੇਜ ਕਰਨਾ ਹੈ, ਬਾਰਡਰ ਖੋਲ੍ਹਣਾ ਹੈ, ਦੋਸਤੀ ਕਰਨੀ, ਅਸੀਂ ਪਾਕਿਸਤਾਨ 'ਤੇ ਹਮਲੇ ਨਹੀਂ ਕਰਨੇ ਮਜ਼ੀਦ, ਅਸੀਂ ਪਾਕਿਸਤਾਨ ਨਾਲ ਵਿਗਾੜਨੀ ਨਹੀਂ ਹੈ। ਤੇ ਕੀ ਇੰਡੀਆ ਦੀ ਫੌਜ ਇਹ ਕਹੇਗੀ ਨਹੀਂ ਅਸੀਂ ਜੰਗ ਹੀ ਲੜਦੇ ਰਹਿਣਾ, ਨੈਸ਼ਨਲ ਪਾਲਿਸੀ ਅਸੀਂ ਡਿਸਾਈਡ ਕਰਨੀ ਹੈ? ਨਾ, ਨੈਸ਼ਨਲ ਪਾਲਿਸੀ ਜਿਹੜੀ ਹੁੰਦੀ ਹੈ ਉਹ ਆਵਾਮ ਡਿਸਾਈਡ ਕਰਦੀ ਹੈ। ਔਰ ਆਵਾਮ ਕਿਸ ਤਰ੍ਹਾਂ ਕਰਦੀ ਹੈ? ਆਵਾਮ ਵੋਟ ਦਿੰਦੀ ਹੈ ਇੱਕ ਪਾਰਟੀ ਨੂੰ ਜਿਹਨੂੰ ਰੱਜ ਕੇ ਵੋਟ ਦੇ ਦੇ, ਆਵਾਮ ਦੱਬ ਕੇ ਵੋਟ ਦੇ ਦੇ, ਉਹ ਨੈਸ਼ਨਲ ਪਾਲਿਸੀ ਡਿਫਾਈਨ ਕਰਦਾ ਹੈ। ਮਸਲਨ ਕੱਲ੍ਹ ਨੂੰ ਪਾਕਿਸਤਾਨ ਦੀ ਨੈਸ਼ਨਲ ਪਾਲਿਸੀ ਇਹੋ ਜਿਹੀ ਬਣ ਜਾਏ, ਮੈਂ ਮਿਸਾਲ ਦੇਣ ਲੱਗਾ ਤੁਹਾਨੂੰ ਇੱਕ ਹੋਰ, ਕਿ ਅਸੀਂ ਕਹੀਏ ਕਿ ਬਈ ਫਲਾਣੇ ਮੁਲਕ ਦੀਆਂ ਜਿਹੜੀਆਂ ਏਅਰਲਾਈਨਾਂ ਨੇ ਉਹਨਾਂ ਕੋਲੋਂ ਅਸੀਂ ਕੋਈ ਟੈਕਸ ਨਹੀਂ ਲੈਣਾ ਜਾਂ ਉਹਨਾਂ ਦੀ ਅਸੀਂ ਚੈਕਿੰਗ ਨਹੀਂ ਕਰਨੀ, ਇੱਥੇ ਸਾਨੂੰ ਉਹਨਾਂ 'ਤੇ ਇਤਬਾਰ ਹੈ। ਮੈਂ ਮਿਸਾਲ ਦੇਣ ਲੱਗਾ ਤੁਹਾਨੂੰ। ਤੇ ਉਹ ਅਗਰ ਪਾਕਿਸਤਾਨ ਦੀ ਪਾਰਲੀਮੈਂਟ ਇਹ ਅਪਰੂਵ ਕਰ ਦਿੰਦੀ ਹੈ ਕਾਨੂੰਨ, ਤੇ ਉਹੀ ਨੈਸ਼ਨਲ ਪਾਲਿਸੀ ਹੈ ਪਾਕਿਸਤਾਨ ਦੀ, ਕੋਈ ਫੌਜੀ ਅਫਸਰ ਨਹੀਂ ਕਰ ਸਕਦਾ ਹੈ। ਲੇਕਿਨ ਇਹਨਾਂ ਨੂੰ ਮਸਲਾ ਹੈ ਕਿ ਅਯੂਬ ਖਾਨ ਤੋਂ ਲੈ ਕੇ ਹੁਣ ਤੱਕ ਭੋਸੀ ਇਸ ਗੱਲ ਦਾ ਪਿਆ ਹੈ ਕਿ ਜਿਹਨੂੰ ਦਿਲ ਕਰਦਾ ਹੈ ਨੈਸ਼ਨਲ ਪਾਲਿਸੀ ਕਰਾਰ ਦੇ ਦਿੰਦੇ ਨੇ ਜਿਹੜੇ ਕੰਮ ਨੂੰ, ਜਿਹੜੇ ਬੰਦੇ ਨੂੰ ਦਿਲ ਕਰਦਾ ਗੱਦਾਰ ਕਰਾਰ ਦੇ ਦਿੰਦੇ ਨੇ। ਫਾਤਮਾ ਜਿਨਾਹ ਨੂੰ ਗੱਦਾਰ ਕਰਾਰ ਦੇ ਦਿੱਤਾ ਸੀ ਕਾਇਦ ਆਜ਼ਮ ਦੀ ਭੈਣ ਨੂੰ, ਉੱਥੋਂ ਕੰਮ ਇਹਨਾਂ ਨੇ ਸ਼ੁਰੂ ਕੀਤਾ, ਉੱਥੋਂ ਇਹਨਾਂ ਦਾ ਹੱਥ ਟਿਕਿਆ ਤੇ ਉਦੋਂ ਬਾਅਦ ਇਹਨਾਂ ਛੱਡਿਆ ਕੋਈ ਨਹੀਂ ਜਿਹੜਾ ਵੀ ਇਹਨਾਂ ਦੇ ਸਾਹਮਣੇ ਆਇਆ। ਹੁਣ ਉਹੀ ਸੂਰਤ-ਏ-ਹਾਲ ਜਿਹੜੀ ਉਹ ਇਸ ਵੇਲੇ ਇਮਰਾਨ ਖਾਨ ਨਾਲ ਬਣਾਈ ਖੜੇ ਨੇ। ਲੇਕਿਨ ਰੌਲਾ ਇਹ ਹੈ ਕਿ ਇਮਰਾਨ ਖਾਨ ਸਾਹਿਬ ਨੇ ਵੀ ਅੱਗੋਂ ਜਿਹੜੀ ਜੋੜੀ ਠੋਕੀ ਹੈ ਉਹ ਇਹੋ ਜਿਹੀ ਠੋਕੀ ਹੈ ਕਿ ਇੱਕ ਤਾਂ ਗਲੋਬਲਾਈਜੇਸ਼ਨ ਹੈ, ਇੱਕ ਟੈਕਨੋਲੋਜੀ ਹੈ, ਸੋਸ਼ਲ ਮੀਡੀਆ ਹੈ, ਲੋਕਾਂ ਦੀ ਐਕਸੈਸ ਹੈ, ਜਿਹੜਾ ਛਿੱਤਰ ਹੱਥ 'ਚ ਹੈ ਤੁਹਾਡੇ ਸਾਰਿਆਂ ਦੇ ਫੜਿਆ ਹੋਇਆ, ਇਹਦੇ 'ਚ ਮਤਲਬ ਫੋਨ, ਇਹਦੇ ਵਿੱਚ ਪੂਰੀ ਦੁਨੀਆ ਕੈਦ ਹੈ, ਇਹਦੇ 'ਚੋਂ ਹਰ ਸ਼ੈ ਚੈੱਕ ਕਰ ਲੈਂਦੇ ਹੋ, ਝੂਠ ਸੱਚ ਜਿਹੜਾ ਹੈ ਨਾ ਉਹਦੇ ਵਿੱਚੋਂ ਸਾਹਮਣੇ ਆ ਜਾਂਦਾ ਹੈ।
ਮਤਲਬ ਨਿੱਥਰ ਕੇ ਗੱਲ, ਮਤਲਬ ਮੈਂ ਇੱਥੇ ਤੁਹਾਡੇ ਨਾਲ ਕੋਈ ਝੂਠ ਮਾਰਨ ਡਿਆ, 5 ਮਿੰਟਾਂ 'ਚ ਤੁਸੀਂ ਹੋਰ 4-5 ਜਿਹੜੇ ਉਹ ਚੈਨਲ YouTube ਤੇ ਚੈੱਕ ਕਰੋਗੇ ਜਾਂ ਗੂਗਲ ਕਰੋਗੇ ਜਾਂ ਕੋਈ ਆਰਟੀਕਲ ਪੜ੍ਹੋਗੇ, ਤੁਹਾਨੂੰ ਪਤਾ ਲੱਗ ਜਾਏਗਾ ਗਿੱਲ ਸਾਹਿਬ ਕੂੜ ਮਾਰਨ ਡਏ ਸਨ ਕਿ ਨਹੀਂ। ਇਸ ਵਾਸਤੇ ਪਹਿਲਾਂ ਸਾਡੇ ਜਰਨੈਲ ਜਿਹੜੇ ਨੇ ਉਹ ਅਖਬਾਰਾਂ ਹੁਣ ਤੁਸੀਂ ਵੇਖ ਲਿਆ ਵੀ ਅਖਬਾਰਾਂ ਨੂੰ ਕਿਵੇਂ ਛਪਾਉਂਦੇ ਨੇ, ਤੇ ਉੱਥੇ ਸਹਾਫੀਆਂ ਦੇ ਨਾਲ ਕੀ ਕੁਝ ਕਰਦੇ ਨੇ, ਤੇ ਕਿੰਨੇ ਕੁ ਆਜ਼ਾਦ ਸਹਾਫੀ ਨੇ। ਤੇ ਪਹਿਲਾਂ ਅਖਬਾਰਾਂ 'ਚ ਆਪਣੀਆਂ ਮਰਜ਼ੀ ਦੀਆਂ ਲਵਾ ਲਵੂ ਕੇ ਪਾਕਿਸਤਾਨ ਟੁੱਟ ਗਿਆ, ਪਾਕਿਸਤਾਨ ਟੁੱਟਣ ਤੋਂ ਪਹਿਲਾਂ ਉਸ ਵੇਲੇ ਯਾਹਿਆ ਖਾਨ ਆਉਂਦੇ ਸਨ, ਮੈਨੂੰ ਮਸ਼ਰਕੀ ਪਾਕਿਸਤਾਨ ਦਾ ਇੰਨਾ ਪਤਾ ਜਿੰਨਾ ਮੈਨੂੰ ਆਪਣੇ ਹੱਥ ਦੇ ਪਿਛਲੇ ਪਾਸੇ ਦਾ ਪਤਾ ਹੈ। ਮੈਂ ਬੜਾ ਜਾਣਨਾ ਉੱਥੇ ਕੰਟਰੋਲ 'ਚ ਨੇ ਸਾਰੀਆਂ ਚੀਜ਼ਾਂ। ਇਹ ਐਵੇਂ ਝੂਠ ਮਾਰਦੇ ਨੇ, ਇਹ ਮੀਡੀਆ ਵਾਲੇ ਝੂਠ ਮਾਰਦੇ ਨੇ, ਇਹਨਾਂ ਨੇ ਮਾਹੌਲ ਬਣਾਇਆ ਹੋਇਆ, ਸਭ ਸਾਡੇ ਕੰਟਰੋਲ 'ਚ ਹੈ ਮਸ਼ਰਕੀ ਪਾਕਿਸਤਾਨ, ਤੇ ਹਫ਼ਤੇ ਬਾਅਦ ਪਾਕਿਸਤਾਨ ਟੁੱਟ ਗਿਆ। ਇਹ ਤੇ ਇਹਨਾਂ ਦੀ ਹਾਲਤ ਹੈ। ਲੇਕਿਨ ਉਸ ਦੇ ਬਾਵਜੂਦ ਉਹ ਪੁੱਠੋ ਤੇ ਪਾਉਣ ਦੀ ਕੋਸ਼ਿਸ਼ ਕੀਤੀ, ਕਦੀ ਕਿਸੇ ਦੇ ਪਾਉਣ ਦੀ। ਉਹ ਅਖਬਾਰਾਂ ਦੇ ਵਿੱਚ ਚੱਕਰ ਚੁੱਕਰ ਚੱਲ ਜਾਂਦੇ ਸਨ, 2 4 5 10 15 20 ਅਖਬਾਰਾਂ ਹੁੰਦੀਆਂ ਸੀ। ਉਹ ਬੰਦਿਆਂ ਨੂੰ ਜਨਾਬ, ਹੁਣ ਹਰ ਬੰਦਾ ਹੀ ਅਖਬਾਰ ਹੈ, ਹਰ ਬੰਦਾ ਲਿਖਦਾ ਹੈ, ਹਰ ਬੰਦਾ ਸੋਸ਼ਲ ਮੀਡੀਆ ਅਕਾਊਂਟ ਰੱਖਦਾ ਹੈ। ਜਿਹੜਾ ਸੋਸ਼ਲ ਮੀਡੀਆ ਅਕਾਊਂਟ ਰੱਖਦਾ ਉਹੀ ਸਹਾਫੀ ਹੈ। ਹੁਣ ਅਸੀਂ ਸਹਾਫੀ ਹਾਂ ਦੱਸੋ? ਨਹੀਂ ਨਾ। ਲੇਕਿਨ ਇਸ ਵੇਲੇ ਅਸੀਂ ਬਹੁਤ ਸਾਰੇ ਸਹਾਫੀਆਂ ਨੂੰ ਵਕਤ ਪਾਇਆ ਹੈ, ਤੁਹਾਡੇ ਸਾਹਮਣੇ, ਤੁਹਾਡੀ ਵਜ੍ਹਾ ਤੋਂ ਹੀ ਪਾਇਆ ਨਾ, ਤੁਸੀਂ ਵੇਖਦੇ ਹੋ ਤੇ ਪਾਇਆ। ਅੱਜ ਮੈਨੂੰ ਵੇਖਣ ਛੱਡ ਦਿਓ, ਮੇਰੀ ਆਵਾਜ਼ ਜਿਹੜੀ ਹੈ ਉਹਨੂੰ ਘੱਟ ਕਰ ਦਿਓ, ਤੇ ਕੰਮ ਖਤਮ ਹੋ ਗਿਆ। ਕੋਈ ਉਹਨੂੰ ਸੀਰੀਅਸ ਨਹੀਂ ਲਏਗਾ। ਸੀਰੀਅਸ ਕਿਦੋਂ ਲੈ ਰਹੇ ਨੇ ਲੋਕੀ? ਕਿਉਂਕਿ ਤੁਸੀਂ ਸੁਣਦੇ ਹੋ। ਤੇ ਇਹਦਾ ਮਤਲਬ ਹੈ ਕਿ ਅਸਲ ਤਾਕਤ ਮੀਡੀਆ ਦੇ ਵਿੱਚ ਨਹੀਂ ਹੈ, ਅਸਲ ਤਾਕਤ ਆਵਾਮ ਦੇ ਕੋਲ ਹੈ। ਆਵਾਮ ਜਿਹਨੂੰ ਵੇਖੇਗੀ ਉਹ ਤਾਕਤਵਰ ਹੈ, ਜਿਹਨੂੰ ਨਹੀਂ ਵੇਖੇਗੀ ਉਹ ਕਮਜ਼ੋਰ ਹੈ। ਲੇਕਿਨ ਅੱਜ ਉੱਥੇ ਜਨਾਬ ਬਹੁਤ ਹੀ ਇੱਕ ਮੰਨੇ ਪਰਮੰਨੇ ਸਹਾਫੀ ਆਮਰ ਇਲਿਆਸ ਰਾਣਾ ਸਾਹਿਬ, ਉਹਨਾਂ ਨੇ ਸ਼ਿਕਾਇਤ ਲਾਈ DGSPR ਨੂੰ ਕਿ ਜਨਾਬ ਇਹ ਲੋਕਲ ਮੀਡੀਆ 'ਚ ਵੀ ਕਈ ਬੰਦੇ ਤੁਹਾਡੇ ਖਿਲਾਫ ਗੱਲਾਂ ਕਰਦੇ ਨੇ, ਇਹਨਾਂ ਨੂੰ ਵੀ ਪੁੱਛੋ। ਇਹ ਵੀ ਤਮਗੇ ਵਾਲੇ ਨੇ ਵੈਸੇ। ਅੱਜ ਇਹਨਾਂ ਜਿਹੜੀ ਹਰਕਤ ਉੱਤੇ ਕੀਤੀ ਹੈ ਸੱਜਣ ਸਾਡੇ ਨੇ, ਇਹਨਾਂ ਨੂੰ ਇੱਕ ਤਮਗਾ ਵੈਸੇ ਹੋਰ ਲੱਭਣਾ ਚਾਹੀਦਾ। ਨਾਰਮਲੀ ਸਹਾਫੀ ਇਹੋ ਜਿਹੀ ਹਰਕਤ ਕਰਦੇ ਨਹੀਂ, ਆਪਣੇ ਸੱਜਣਾ ਆਪਣੇ ਸਾਥੀਆਂ ਦੀ ਇੰਜ ਸ਼ਿਕਾਇਤ ਲਾਉਂਦੇ ਕੋਈ ਨਹੀਂ। ਇਹਨਾਂ ਕੋਈ YouTube ਤੇ TikTok ਤੇ Twitter ਤੇ Instagram ਤੇ Facebook ਤੇ ਬੈਠੇ ਸੋਸ਼ਲ ਮੀਡੀਆ ਲੋਕ ਦੇ ਐਕਟਿਵਿਸਟ ਜਿਹੜੇ ਨੇ ਜਾਂ ਵੋਲੰਟੀਅਰਸ ਨੇ, ਉਹਨਾਂ ਦੇ ਬਾਰੇ ਗੱਲ ਨਹੀਂ ਕੀਤੀ। ਬਾਕਾਇਦਾ ਸ਼ਿਕਾਇਤ ਲਾਈ DGSPR ਨੂੰ ਕਿ ਇੱਥੇ ਜਿਹੜੇ ਲੋਕਲ ਮੀਡੀਆ ਤੇ ਬਹਿ ਕੇ ਪਾਕਿਸਤਾਨ ਦੇ TV ਚੈਨਲਾਂ ਤੇ ਸ਼ਾਮ ਨੂੰ ਤੁਹਾਡੇ ਖਿਲਾਫ ਨਿੰਮੀ ਮੇਰਾ ਮਤਲਬ ਇੰਡਾਇਰੈਕਟ ਜਿਹੜੀ ਤੁਹਾਡੇ ਤਨਕੀਦ ਕਰਦੇ ਨੇ, ਉਹ ਵੀ ਆਮਰ ਇਲਿਆਸ ਰਾਣਾ ਸਾਹਿਬ ਨੂੰ ਪਸੰਦ ਨਹੀਂ। ਪਸੰਦ ਹੁੰਦਾ ਲਫ਼ਜ਼ ਮੈਨੂੰ ਪਤਾ ਹੈ, ਲੇਕਿਨ ਪੰਜਾਬੀ 'ਚ ਕਈ ਇਲਾਕਿਆਂ 'ਚ ਪਸੰਦ ਨੂੰ ਪਸੰਦ ਵੀ ਆਖਿਆ ਜਾਂਦਾ ਹੈ। ਬਹਰਹਾਲ ਇਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਆਮਰ ਇਲਿਆਸ ਰਾਣਾ ਸਾਹਿਬ ਨੇ ਅੱਜ ਤੋਂ 5-7 ਸਾਲ ਬਾਅਦ ਹੋ ਸਕਦਾ ਉਹਨਾਂ ਨੂੰ ਸ਼ਰਮਿੰਦਗੀ ਹੋਵੇ ਅੱਜ ਆਪਣੀ ਇਹ ਕਰਤੂਤ ਕੀਤੀ, ਤੇ ਮਾਜ਼ਰਤ ਵੀ ਕਰਨ ਹੋ ਸਕਦਾ ਬਾਅਦ। ਲੇਕਿਨ ਇਸ ਵੇਲੇ ਉਹ ਵੀ ਜੁੜੇ ਨੇ, ਆਉਂਦੇ ਨੇ ਵੀ ਮੈਂ ਜਰਨੈਲੀ ਸਹਾਫਤ ਹੀ ਕਰਨੀ ਹੈ, ਮੈਨੂੰ ਭਾਵੇਂ ਆਪਣੇ ਸਾਥੀਆਂ ਦੀ ਸ਼ਿਕਾਇਤ ਹੀ ਲਾਣੀ ਪਵੇ। ਹੁਣ ਆਮਰ ਇਲਿਆਸ ਰਾਣਾ ਸਾਹਿਬ ਇੱਕ ਗੱਲ ਨਹੀਂ ਸਮਝਦੇ ਵੀ ਹੁਣ ਉੱਥੋਂ ਵਾਲਾ ਮੀਡੀਆ ਕੋਈ ਵੇਖਣ ਨਹੀਂ ਰਿਹਾ, ਉੱਥੋਂ ਵਾਲਾ ਮੀਡੀਆ ਤੇ ਕੋਈ ਵੇਖਣ ਨਹੀਂ ਰਿਹਾ। ਤੇ ਤੁਸੀਂ ਅਗਰ ਫੋਰ ਐਗਜ਼ਾਮਪਲ ਉੱਥੇ ਕੋਈ ਗੱਲ ਵਿਚਾਰਾ ਕਰਨ ਵੀ ਰਿਹਾ ਤਾਂ ਉਹਨੂੰ ਕਰ ਲੈਣ ਦਿਓ। ਐਡਾ ਤੁਹਾਡਾ ਕਿਹੜਾ ਸਾਹ ਜਿਹੜਾ ਰੁਕ ਗਿਆ। ਲੇਕਿਨ ਬਹਰਹਾਲ ਮੈਂ ਦੱਸਿਆ ਤੇ ਹੈ ਤੁਹਾਨੂੰ ਕਿ ਤਮਗੇ ਐਵੇਂ ਹੀ ਨਹੀਂ ਲੱਭਦੇ, ਤਮਗੇ ਜਿਹੜੇ ਨੇ ਉਹ ਗੱਲਾਂ ਨਾਲ ਲੱਭਦੇ ਨੇ। ਉਂਝ ਹੀ ਫਿਰ ਗਰੀਦਾ ਫਰੂਕੀ ਨੇ ਵੀ ਉੱਥੇ ਗੱਲ ਕੀਤੀ। ਉਹਨੇ ਕਿਹਾ ਇਮਰਾਨ ਖਾਨ ਦੀਆਂ ਮੁਲਾਕਾਤਾਂ ਦੇ ਉੱਤੇ ਬਲੈਂਕਟ ਬੈਨ ਹੀ ਨਹੀਂ ਲੱਗ ਜਾਣਾ ਚਾਹੀਦਾ, ਮਤਲਬ ਕਿ ਉੱਥੋਂ, ਕਿਉਂਕਿ ਉਹ ਜ਼ਹਿਨੀ ਮਰੀਜ਼ ਆਖ ਦਿੰਦਾ ਹੈ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ, ਦੂਜੇ ਬਿਆਨੀਏ ਦੇ ਦਿੰਦਾ, ਜਿਹਦੀ ਵਜ੍ਹਾ ਤੋਂ DG ਸਾਹਿਬ ਕੱਲ੍ਹ, ਮੇਰਾ ਮਤਲਬ ਇੰਝ ਹੀ ਸੀ ਜਿਵੇਂ DG ਸਾਹਿਬ ਜਿਹੜੇ ਉਹ ਪਕੌੜਾ ਵੇਖਿਆ ਕਦੀ। ਮੈਂ DG ਨੂੰ ਪਕੌੜਾ ਨਹੀਂ ਆਖਣ ਡਿਆ, ਕਿ ਤੁਸੀਂ ਪਤਾ ਨਹੀਂ ਕਿਹੜੇ ਪਾਸੇ ਦੇ ਕਿੱਧਰ ਨਿਕਲ ਜਾਂਦੇ ਹੋ, ਨਾਲ ਦੰਦ ਵੀ ਕੱਢਣ ਲੱਗ ਪੈਂਦੇ ਹੋ। ਇੰਝ ਨਾ ਕਰਿਆ ਕਰੋ ਯਾਰ, ਐਵੇਂ ਮੇਰੀ DG ਦੇ ਨਾਲ ਮੁਖਾਲਫਤ ਪਾਓਗੇ। ਐਡਾ ਮੇਰਾ ਮਤਲਬ ਇਹੋ ਜਿਹਾ ਸੋਹਣਾ ਪੁੱਤਰ ਕੌਮ ਦੇ ਵਿੱਚ ਕਿਸੇ ਹੋਰ ਮਾਂ ਨੇ ਜੰਮਿਆ ਜਿਹੋ ਜਿਹਾ DG ਹੈਗਾ DGSPR। ਕਦੀ ਵੇਖਿਆ ਹੈ ਜੀ ਉਹਨਾਂ ਨੂੰ ਗੌਰ ਨਾਲ? ਤੁਸੀਂ ਐਵੇਂ ਉਹਨਾਂ ਦੇ ਖਿਲਾਫ ਗੱਲਾਂ ਸ਼ੁਰੂ ਕਰ ਦਿੰਦੇ ਹੋ ਹਰ ਵੇਲੇ, ਫਿਰ ਦੰਦ ਵੀ ਕੱਢਦੇ ਜੀ ਜਿਸ ਵੇਲੇ ਗੱਲ ਕੋਈ ਹਲਕੀ ਜੀ ਗੱਲ ਵੀ ਨਹੀਂ ਹੁੰਦੀ। ਉਹ ਮੈਂ ਭਾਈ ਜੀ ਪਕੌੜਾ ਕਿਸੇ ਹੋਰ ਗੱਲ ਦੀ ਵਜ੍ਹਾ ਤੋਂ ਆਖਿਆ ਹੈ, ਉਹ ਤੁਸੀਂ ਨਾਲ ਹੀ ਮੇਰਾ ਮਤਲਬ ਹੈ ਕਿ ਸ਼ੁਰੂ ਕਰ ਦਿੰਦੇ ਹੋ ਕਿ ਜਨਾਬ ਮੈਂ ਉਹਨਾਂ ਨੂੰ ਆਖਿਆ। ਨਹੀਂ, ਉਹਨਾਂ ਨਹੀਂ ਆਖਣ ਡਿਆ ਪਕੌੜਾ, ਮੈਂ ਸਿਰਫ ਆਖਣ ਡਿਆ ਕਿ ਜਿਸ ਤਰ੍ਹਾਂ ਪਕੌੜੇ ਨੂੰ, ਵੈਸੇ ਉਦੋਂ ਤੇ ਅਜੇ ਪਕੌੜਾ ਬਣਿਆ ਹੀ ਨਹੀਂ ਹੁੰਦਾ, ਉਹ ਪਕੌੜਾ ਤੇ ਬਣਦਾ ਹੀ ਬਾਅਦ 'ਚ, ਸੜ ਕੇ ਹੀ ਬਣਦਾ ਪਕੌੜਾ। ਹੁਣ ਫੇਰ ਵੇਖੋ ਦੰਦ ਕੱਢ ਦਿਓ, ਤੁਹਾਨੂੰ ਫੇਰ ਲੱਗਦਾ ਕਿ ਮੈਂ ਆਖਣ ਡਿਆ DG ਸਾਹਿਬ ਸੜ ਗਏ ਨੇ ਤੇ ਪਕੌੜਾ ਬਣ ਗਿਆ। ਉਹ ਨਹੀਂ ਭਾਈ ਨਹੀਂ, ਮੈਂ ਸਿਰਫ ਤੁਹਾਨੂੰ ਇਹ ਦੱਸ ਦਿਆਂ ਕਿ ਜਦੋਂ ਵੇਸਣ ਨੂੰ ਤੱਤੇ ਘਿਓ 'ਚ ਸੁੱਟੀਦਾ ਤੇ ਜੋ ਹਾਲਤ ਵੇਸਣ ਦੀ ਹੁੰਦੀ ਹੈ, ਜਿਸ ਤਰੀਕੇ ਨਾਲ ਉਹ ਨੱਚਦਾ ਟੱਪਦਾ ਉਹਦੇ ਵਿੱਚ ਘਿਓ ਦੇ ਵਿੱਚ, ਵੇਖਿਆ ਜੇ ਨਾ ਕਦੀ, ਤੜਫਦਾ ਨੱਚਦਾ ਟੱਪਦਾ, ਤੇ ਉਸ ਤੋਂ ਬਾਅਦ ਉਹ ਪਕੌੜਾ ਬਣ ਜਾਂਦਾ। ਇਹ ਬਿਲਕੁਲ DG ਸਾਹਿਬ ਜਿਹੜੇ ਸਨ ਉਹ ਇੰਝ ਹੀ ਗੁੱਸਾ ਕਰ ਰਹੇ ਸਨ ਵੀ ਜਿਵੇਂ ਵੇਸਣ ਨੂੰ ਮੇਰਾ ਮਤਲਬ ਹੈ ਕਿ ਸੜਦੇ ਹੋਏ ਤੇਲ ਦੇ ਵਿੱਚ ਸੁੱਟ ਦਿੱਤਾ ਜਾਵੇ। ਉਹ ਵੀ ਗਾਲਾਂ ਕੱਢ ਰਹੇ ਸਨ ਤੇ ਪਤਾ ਨਹੀਂ ਕੁਝ। ਉਹਦੇ ਵਿੱਚ ਹੈ ਜਿਹੜੀ ਬੀਬੀ ਖਰੀਦਾ ਹੈ ਸਹਾਫਤ ਨਾਲ, ਤੇ ਇਸ ਬੀਬੀ ਦਾ ਕੋਈ ਲੈਣ ਦੇਣ ਨਹੀਂ। ਤੇ ਹੁਣ ਕਿਉਂਕਿ ਖਾਤੂਨ ਹੈ, ਬਹੁਤੀ ਗੱਲ ਕਰਾਂਗੇ ਦੂਰ ਚਲੀ ਜਾਏਗੀ, ਫਿਰ ਗੁੱਸਾ ਕਰੇਗੀ, ਫਿਰ ਔਰਤ ਕਾਰਡ ਕੱਢੇਗੀ। ਬਹਰਹਾਲ
ਕਹਿਣ ਦਾ ਮਕਸਦ ਇਹ ਹੈ ਕਿ ਉਹਨੇ ਆਖਿਆ ਵੀ ਇਮਰਾਨ ਖਾਨ ਤੇ ਪਾਬੰਦੀ ਲਾ ਛੱਡੋ ਪੂਰੀ। ਅੱਛਾ, ਇਹਨੇ ਵੀ ਕਿਸੇ ਵੇਲੇ ਤੁਸੀਂ ਵੇਖਣਾ ਇਹਨੂੰ ਮਾਫੀਆਂ ਮੰਗਦੀ ਫਿਰਨਾ ਹੈ। ਮੈਂ ਅੱਜ ਹੀ ਤੁਹਾਨੂੰ ਦੱਸਣ ਡਿਆ, ਇਹਨੇ ਵੀ ਕਿਸੇ ਵੇਲੇ ਮਾਫੀਆਂ ਮੰਗਦੀ ਫਿਰਨਾ ਹੈ। ਲੇਕਿਨ ਚਲੋ ਮੇਰਾ ਮਤਲਬ ਇਸ ਵੇਲੇ ਤੇ ਉਹਨੂੰ ਲੱਗਦਾ ਹੈ ਨਾ ਵੀ ਉਹ ਟਟੀਰੀ ਕਦੀ ਸੁਣੀ ਜੇ? ਟਟੀਰੀ ਇੱਕ ਪਰਿੰਦਾ ਹੁੰਦਾ ਹੈ, ਉਹ ਪਤਾ ਤੁਹਾਨੂੰ ਵੀ ਰਾਤ ਨੂੰ ਜਦੋਂ ਸੌਂਦਾ ਹੈ ਤੇ ਉਹਨੇ ਜਿਹੜੀਆਂ ਆਪਣੀਆਂ ਲੱਤਾਂ ਹੁੰਦੀਆਂ ਨੇ ਉਹ ਤਾਂ ਨੂੰ ਕੀਤੀਆਂ ਹੁੰਦੀਆਂ ਨੇ ਅਸਮਾਨ ਵੱਲ ਨੂੰ। ਨਾਰਮਲੀ ਤੇ ਪਰਿੰਦੇ ਸਾਰੇ ਜਿਹੜੇ ਨੇ ਜਾਂ ਜਿੰਨੇ ਵੀ ਜਾਨਵਰ ਨੇ ਉਹ ਲੱਤਾਂ ਥੱਲੇ ਨੂੰ ਹੀ ਹੋਣਗੀਆਂ ਨਾ, ਜ਼ਾਹਿਰ ਹੈ ਦਰਖਤ 'ਤੇ ਬੈਠੇ ਨੇ ਤੇ ਉਹ ਦਰਖਤ ਦੇ ਉੱਤੇ ਕਿਸੇ ਐਸੇ ਤਰੀਕੇ ਨਾਲ ਬਹਿੰਦੀ ਹੈ ਵੀ ਪੁੱਠੀ ਹੋ ਕੇ ਲੱਤਾਂ ਉਹਨੇ ਅਸਮਾਨ ਵੱਲ ਨੂੰ ਕੀਤੀਆਂ ਹੁੰਦੀਆਂ ਨੇ। ਉਹ ਜੇ ਇਸ ਵੇਲੇ ਤਹਿਕੀਕ ਕੀਤੀ ਗਈ ਤਾਂ ਪਤਾ ਲੱਗਾ ਵੀ ਉਹ ਇਸ ਤੋਂ ਵੀ ਟਟੀਰੀ ਨੂੰ ਇਹ ਲੱਗਦਾ ਹੈ ਵੀ ਰਾਤ ਨੂੰ ਕਿਸੇ ਵੇਲੇ ਵੀ ਅਸਮਾਨ ਉੱਤੋਂ ਡਿੱਗ ਸਕਦਾ ਥੱਲੇ। ਇਹ ਤਾਰੇ ਸ਼ਾਰੇ ਸਿਤਾਰੇ ਚੰਦ ਸਾਰਾ ਕੁਝ ਥੱਲੇ ਢਹਿ ਸਕਦਾ ਹੈ ਅਤੇ ਉਹ ਲੱਤਾਂ ਇੰਜ ਕਰਕੇ ਤਦ ਸੌਂਦੀ ਹੈ ਵੀ ਜਦੋਂ ਢਹੇਗਾ ਉਸ ਵੇਲੇ ਮੈਂ ਚੁੱਕਣਾ ਉਹਨੂੰ ਅਸਮਾਨ ਨੂੰ, ਆਪਣੀਆਂ ਲੱਤਾਂ ਨਾਲ ਢੱਕ ਲਾਂਗੀ ਨਾ। ਅਗਰ ਲੱਤਾਂ ਨਹੀਂ ਹੋਣਗੀਆਂ, ਟਟੀਰੀ ਸੁੱਤੀ ਹੋਏਗੀ ਉੱਤੇ ਅਸਮਾਨ ਡਿੱਗ ਪਿਆ ਤਾਂ ਮਰ ਜਾਏਗੀ। ਅਤੇ ਉਹ ਇਸ ਲਈ ਲੱਤਾਂ ਤਾਂ ਚੁੱਕਦੀ ਹੈ ਵੀ ਉਹਨੂੰ ਮੈਂ ਢੱਕ ਲਾਂ ਅਸਮਾਨ ਨੂੰ ਜਦੋਂ ਡਿੱਗੇ। ਇਹ ਗਰੀਦਾ ਸਾਹਿਬ ਵੀ ਆਪਣੇ ਆਪ ਨੂੰ ਉਸੇ ਟਟੀਰੀ ਤਰ੍ਹਾਂ ਹੀ ਸਮਝਦੀ ਹੈ ਵੀ ਹਰ ਸ਼ੈ ਮੈਂ ਹੀ ਜਿਹੜੀ ਹੈ ਉਹ ਮੈਂ ਹੀ ਚੁੱਕੀ ਹੈ ਮੋਢਿਆਂ 'ਤੇ ਅਤੇ ਇਹ ਮੈਂ ਹੀ ਡੱਕਣੀ ਹੈ। ਲੇਕਿਨ ਚਲੋ ਕੋਈ ਗੱਲ ਨਹੀਂ, ਬੰਦਾ ਬੇਵਕੂਫੀ ਜਿਹੋ ਜਿਹੀਆਂ ਗੱਲਾਂ ਕਰਦਾ। ਲੇਕਿਨ ਇਹ ਗਰੀਦਾ ਅਤੇ ਨਾਲ ਇਹਨਾਂ ਦੇ ਹੋਰ ਜਿਹੜੇ ਨਿੱਕ ਸੁੱਖ ਸਨ, ਮਤਲਬ ਗਰੀਦਾ ਫਰੂਕੀ ਸਹਾਫਤ ਦੇ ਵਿੱਚ ਇੰਝ ਹੀ ਸਮਝੋ। ਮੇਰਾ ਮਤਲਬ ਹੈ ਜਿਵੇਂ ਉਹ ਤੁਸੀਂ ਕਦੀ ਪਤਾ ਨਹੀਂ ਕਦੀ ਗਏ ਹੋ ਤੁਸੀਂ ਕਿ ਨਹੀਂ ਗਏ ਸਬਜ਼ੀ ਲੈਣ ਨਿੱਕੇ ਹੁੰਦੇ ਆ, ਜਿਵੇਂ ਉਹ ਐਵੇਂ ਧਨੀਏ ਦੀ ਛਟਾਂਗ ਜਿਹੀ ਦੇ ਦਿੰਦੇ ਸਨ ਤੁਹਾਨੂੰ ਫ੍ਰੀ ਦੇ ਵਿੱਚ ਤੁਰੇ ਜਾਂਦੇ ਆ, ਜਾਂ ਸਮੋਸੇ ਵਾਲੇ ਦੇ ਕੋਲ ਕਦੀ ਸਮੋਸੇ ਲਏ ਨੇ ਤੁਸੀਂ ਕਿ ਨਹੀਂ? ਬੜੀ ਰੇੜੀ ਰੂੜੀ 'ਤੇ ਸਮੋਸੇ ਲੱਗੇ ਹੁੰਦੇ ਸਨ, ਉਹਨੇ ਪਤਲੇ ਜੇ ਦਹੀਂ ਤੇ ਘੱਟ ਹੀ ਹੁੰਦਾ ਸੀ, ਲੱਸੀ ਹੁੰਦੀ ਸੀ, ਉਹਦੀ ਲੰਮੀ ਸਾਰੀ ਚਟਨੀ ਬਣਾਈ ਹੁੰਦੀ ਸੀ ਅਤੇ ਉਹ ਨਿੱਕੇ ਨਿੱਕੇ ਲਿਫਾਫੇ ਹੁੰਦੇ ਸਨ ਪਲਾਸਟਿਕ ਦੇ, ਉਹਦੇ 'ਤੇ ਧਾਗਾ ਵਲੇਟਿਆ ਹੁੰਦਾ ਸੀ ਅਤੇ ਉਹ ਤੁਸੀਂ ਇੱਕ ਲੈਣਾ, ਇੱਕ ਦੇ ਥਾਂ 2 ਲੈਣੇ ਨੇ, 3 ਲੈਣੇ ਨੇ, ਉਹ ਚੁੱਕਣ ਦਿੰਦਾ ਸੀ ਰੇੜੀ ਵਾਲਾ, ਕਿਉਂਕਿ ਉਹ ਆਂਦਾ ਸੀ ਸਮੋਸੇ ਖਰੀਦੋ, ਇੱਕ ਸਮੋਸੇ ਨਾਲ ਤੁਸੀਂ 2 ਵੀ ਚੁੱਕ ਲਓ ਤਾਂ ਤੁਹਾਨੂੰ ਕੁਝ ਨਹੀਂ ਸੀ ਆਉਂਦਾ। ਇਹ ਗਰੀਦਾ ਸਾਹਿਬਾ ਵੀ ਸਹਾਫਤ ਦੇ ਵਿੱਚ ਉਹ ਹੀ ਚਟਨੀ ਵਾਲਾ ਲਿਫਾਫਾ ਹੀ ਹੈ, ਨਿੱਕਾ ਜਿਹਾ ਸਾਸ਼ੇ ਪੈਕ ਲਿਫਾਫਾ ਜਿਹੜਾ ਹੈ ਨਾ, ਜਿਹੜਾ ਮੁਫਤੀ ਚੁੱਕੀ ਫਿਰੋ ਜਿੰਨੇ ਵੀ ਚੁੱਕਣਾ। ਇਹਨਾਂ ਦੀ ਸਹਾਫਤ ਵੀ ਇੰਨੇ ਕੀ ਜੋਗੀ ਹੈ ਗਰੀਦਾ ਸ਼ਰੀਦਾ ਜਿਹੜੇ ਨੇ ਬਹਰਹਾਲ। ਲੇਕਿਨ ਉਹਨਾਂ ਨੂੰ ਇਹ ਲੱਗਦਾ ਇੱਕ ਤਾਂ ਵਿਚਾਰੀ ਮੂੰਹ ਬੜਾ ਬਦਲ ਕੇ ਬੋਲਦੀ ਹੈ, ਜਦੋਂ ਬੋਲਦੀ ਹੈ ਉਹ ਮੈਨੂੰ ਤਾਂ ਹੁਣ ਉਸ ਤਰ੍ਹਾਂ ਬੋਲਣਾ ਹੀ ਨਹੀਂ ਆਉਂਦਾ। ਮੈਨੂੰ ਤਾਂ ਇੰਝ ਲੱਗਦਾ ਵੀ ਕਿਤੇ ਗਲ ਦੇ ਵਿੱਚ ਹੀ ਪਤਾ ਨਹੀਂ ਇਹਨੇ ਕੋਈ ਗਲ ਦੇ ਵਿੱਚ ਕੋਈ ਮੇਰਾ ਮਤਲਬ ਹੈ ਕੋਈ ਸਰਜਰੀ ਕਰਾ ਲਈ ਹੈ, ਕੋਈ ਸ਼ੈ ਫਿੱਟ ਕਰਾਈ ਹੈ ਗਲ ਦੇ ਵਿੱਚ, ਕੋਈ ਮੇਰਾ ਮਤਲਬ ਸੰਘ ਖੁੱਲ੍ਹਾ ਕਰਵਾਇਆ ਗਲ ਦੇ ਵਿੱਚੋਂ ਜਾ ਕੇ ਕਿਸੇ ਸਰਜਨ ਦੇ ਕੋਲੋਂ, ਅਤੇ ਉਹ ਵਿੱਚੋਂ ਖਾ ਕਰਕੇ ਬੋਲਦੀ ਹੈ ਲਫ਼ਜ਼ ਸਾਰੇ। ਉਹਨੂੰ ਇਹ ਲੱਗਦਾ ਇਹਦੇ ਨਾਲ ਉਹਦੀ ਉਰਦੂ ਬੜੀ ਅੱਛੀ ਹੋ ਗਈ ਹੈ, ਬੜੀ ਸਟਾਈਲਿਸ਼ ਹੋ ਗਈ ਹੈ। ਅਤੇ ਲੋਕੀ ਤਾਂ ਉਂਝ ਵੇਖਣ ਨੂੰ ਪਲਾਸਟਿਕ ਦੇ ਲੱਗਦੇ ਨੇ, ਇਹਦੀਆਂ ਗੱਲਾਂ ਪਲਾਸਟਿਕ ਦੀਆਂ ਲੱਗਦੀਆਂ ਨੇ। ਮੈਂ ਗੱਲਾਂ ਦੀ ਗੱਲ ਨਹੀਂ ਕਰਦਾ, ਉਹ ਸਾਡੇ ਲਈ ਤਾਂ ਖਾਤੂਨ ਨੇ, ਮੈਂ ਗੱਲਾਂ ਬਾਤਾਂ ਉਹਦੀ ਗੱਲ ਕਰਦਾ, ਕਿਸੇ ਹੋਰ ਪਾਸੇ ਨਾਲ ਤੁਰ ਪਿਓ ਲੈ ਕੇ ਫਿਰ ਗੱਲ ਨੂੰ, ਤੁਹਾਡੀ ਕੋਈ ਗੱਲ ਸਮਝ ਨਹੀਂ ਆਉਂਦੀ ਵੀ ਕਰਦੇ ਕੀ ਜੇ। ਅੱਛਾ ਖੈਰ, ਅੱਛਾ ਇਹ ਬੀਬੀ ਉਹ ਹੈ ਕਿ ਜਿਹੜੀ ਲਾਗੋਂ ਦੀ, ਮੇਰਾ ਮਤਲਬ ਹੈ ਕਿ ਕੋਈ ਬੰਦਾ ਨਾ ਵੀ ਲੰਘਣ ਡਿਆ, ਉਹਨੇ ਕੋਈ ਹਾਥੀ ਵੀ ਲੰਘਦਾ ਹੋਵੇ ਅਤੇ ਆਂਦੀ ਮੈਨੂੰ ਛੇੜ ਕੇ ਲੰਘਿਆ। ਇਹ ਕੁਝ ਬੀਬੀਆਂ ਭੈਣਾਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਵੀ ਜਿਨ੍ਹਾਂ ਨੂੰ ਮੇਰਾ ਮਤਲਬ ਹੈ ਕਿ ਇਹ ਵੀ ਉਹਨਾਂ ਲੋਕਾਂ ਨੂੰ ਦੱਸਣਾ ਹੁੰਦਾ ਵੀ ਮੈਨੂੰ ਵੀ ਛੇੜਦੇ ਨੇ ਲੋਕੀ, ਐਸੀ ਗੱਲ ਕੋਈ ਨਹੀਂ ਹੈ। ਮੈਂ ਸਾਫ਼ਤੀ ਤੌਰ 'ਤੇ ਗੱਲ ਕਹਿ ਰਿਹਾ, ਦੂਸਰੇ ਤਰ੍ਹਾਂ ਨਹੀਂ, ਹੁਣ ਦੂਸਰੇ ਪਾਸੇ ਨਾ ਨਿਕਲ ਜਾਣਾ। ਅੱਛਾ ਜੀ, ਅੱਗੋਂ DG ISPR ਸਾਹਿਬ ਆਉਂਦੇ ਨੇ ਵੀ ਕੀ ਖੈਬਰ ਪਖਤੂਨਖਵਾ ਦੇ ਮੁਕੱਦਰ 'ਚ ਲਿਖ ਦਿੱਤਾ ਕਿ ਉਹਨਾਂ 'ਤੇ ਇੱਕ ਟੋਲਾ ਮੁਸੱਲਤ ਹੋਏਗਾ ਅਤੇ ਆਵਾਮ ਦੇ ਮੁਕੱਦਰ ਨਾਲ ਖੇਲਦਾ ਰਹੇਗਾ। ਕਹਿਣਾ ਇਹ ਚਾਹ ਰਹੇ ਨੇ ਕਿ ਆ ਜਿਹੜੀ ਤੀਜੀ ਚੌਥੀ ਵਾਰੀ ਹਕੂਮਤ PTI ਦੀ ਆਈ ਹੈ ਖੈਬਰ ਪਖਤੂਨਖਵਾ 'ਚ, ਇਹ ਕੀ ਖੈਬਰ ਪਖਤੂਨਖਵਾ ਦੇ ਆਵਾਮ ਦੇ ਮੁਕੱਦਰ 'ਚ ਲਿਖ ਦਿੱਤਾ ਹੈ? ਜਨਾਬ ਖੈਬਰ ਪਖਤੂਨਖਵਾ ਦੇ ਆਵਾਮ ਤੇ ਆਪਣੀ ਮਰਜ਼ੀ ਨਾਲ ਵੋਟ ਪਾਉਂਦੇ ਨੇ। ਇਹ ਜਨਾਬ ਉਹ ਸੂਰਜ ਗ੍ਰਹਿਣ ਨੇ ਜਿਹੜਾ ਪਾਕਿਸਤਾਨ ਦੀ ਮੁਕੱਦਰ 'ਚ ਲਿਖਿਆ ਹੈ, ਔਰ 1956-58 ਤੋਂ ਲਿਖਿਆ ਜੇ ਤੁਸੀਂ ਆਪੇ ਹੀ ਧੱਕੇ ਨਾਲ, ਅਤੇ ਸਾਡੇ ਗਲ ਪੈ ਗਏ ਜੀ, ਉਸ ਤੋਂ ਬਾਅਦ ਉਤਰਦੇ ਨਹੀਂ ਆ ਜਿਹੜੇ ਆਮਰ ਆਉਂਦੇ ਨੇ। ਇਹ ਟੋਲਾ ਤਾਂ ਤੁਹਾਡਾ ਹੈ ਜਿਹੜਾ ਆਉਂਦਾ ਬਾਰ-ਬਾਰ ਅਤੇ ਆਇਨ ਸ਼ਿਕਨੀ ਕਰਦਾ। ਹੁਣ ਵੀ ਆਇਨ ਤੋੜਿਆ ਤੁਸੀਂ, ਬਾਰ-ਬਾਰ ਆਇਨ ਤੋੜਦੇ ਹੋ ਜਿਹਦੇ 'ਤੇ ਆਰਟੀਕਲ 6 ਲੱਗਣਾ ਚਾਹੀਦਾ ਹੈ, ਅਤੇ ਟੋਲਾ ਤਾਂ ਤੁਸੀਂ ਹੋ ਮੁਸੱਲਤ, ਉਹਨਾਂ ਨੂੰ ਤਾਂ ਆਵਾਮ ਆਪ ਵੋਟ ਪਾਉਂਦੀ ਹੈ। ਬਹਰਹਾਲ ਅੱਗੇ ਗੱਲ ਕਰਨੀ ਜੀ। ਅੱਛਾ ਜੀ, ਮਾਹਿਰ ਨਫਸੀਆਤ ਕਹਿੰਦੇ ਨੇ ਕਿ ਜਦੋਂ ਕੋਈ ਤੁਹਾਡਾ ਮੱਦੇ ਮੁਕਾਬਲ ਟੈਂਪਰ ਲੂਜ਼ ਕਰਦਾ, ਜਜ਼ਬਾਤੀ ਹੋਣ ਲੱਗੇ, ਗਾਲਾਂ ਛਾਲਾਂ ਕੱਢਣ ਲੱਗ ਜਾਏ, ਜ਼ੁਬਾਨ 'ਤੇ ਕੰਟਰੋਲ ਨਾ ਰਵੇ, ਅਤੇ ਸਮਝ ਲਓ ਕਿ ਤੁਸੀਂ ਬਿਲਾ ਮੁਕਾਬਲਾ ਜਿੱਤ ਗਏ ਹੋ ਅਤੇ ਤੁਹਾਨੂੰ ਵਾਕ ਓਵਰ ਮਿਲ ਗਿਆ। ਹੁਣ ਕੱਲ੍ਹ ਜੋ ਕੁਝ ਵਿਚਾਰੇ DG ISPR ਦੇ ਨਾਲ ਹੋਇਆ, ਅਤੇ ਹੁਣ ਪਤਾ ਨਹੀਂ ਤੁਸੀਂ ਕਦੀ ਵੇਖਿਆ ਕਿ ਨਹੀਂ, ਉਹ ਐਡਮਿਰਲ ਨੇ ਇੱਕ ਰਿਟਾਇਰ, ਨਜ਼ਰ ਚੌਹਾਨ ਗੁੱਜਰ ਸਾਹਿਬ। ਅੱਛਾ ਉਹ ਹੈ ਨਹੀਂ ਐਡਮਿਰਲ ਰਿਟਾਇਰ, ਲੇਕਿਨ ਉਹ ਸੋਸ਼ਲ ਮੀਡੀਆ ਦੇ ਐਡਮਿਰਲ ਨੇ, ਨੇਵੀ ਦੇ। ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਨੇਵੀ ਦੀ ਵਰਦੀ ਸ਼ਰਦੀ ਪਵਾਈ, ਉਹਨਾਂ ਨੂੰ ਗਾਲਾਂ ਹੀ ਉਸ ਲੈਵਲ ਦੀਆਂ ਆਉਂਦੀਆਂ ਨੇ ਚੌਹਾਨ ਸਾਹਿਬ ਨੂੰ। ਅਸੀਂ ਤਾਂ ਜਨਾਬ ਨਾ ਉਹ ਕੱਢ ਸਕਦੇ, ਨਾ ਸੁਣ ਸਕਦੇ, ਨਾ ਟਰਾਂਸਲੇਟ ਕਰ ਸਕਦੇ, ਸਾਡੇ 'ਤੇ ਹੱਥ ਖੜੇ ਨੇ। ਪਰ ਹੁਣ ਆਵਾਮ ਕੱਲ੍ਹ ਦੀ ਇਹ ਕਹਿਣ ਡਈ ਹੈ ਕਿ ਜੀ ਇਸ ਪ੍ਰੈਸ ਕਾਨਫਰੰਸ ਦਾ ਜਵਾਬ ਜਿਹੜਾ ਉਹ ਐਡਮਿਰਲ ਨਜ਼ਰ ਚੌਹਾਨ ਸਾਹਿਬ ਹੀ ਦੇ ਸਕਦੇ ਨੇ।
ਤੇ ਹੁਣ ਇਹ ਨਹੀਂ ਪਤਾ ਵੀ ਉਹ ਦਿੰਦੇ ਨੇ ਕਿ ਨਹੀਂ, ਮੈਂ ਅਜੇ ਤੱਕ ਨਹੀਂ ਵੇਖਿਆ। ਬਹਰਹਾਲ ਇਹ ਹੀ ਅਸੀਂ ਕਹਿ ਸਕਦੇ। ਅੱਛਾ ਜੀ, ਅੱਗੇ ਅਗਲੀ ਖਬਰ ਰੱਖ ਲਓ। ਰਿਆਸਤ ਨੇ ਜਵਾਬ ਦੇ ਦਿੱਤਾ, ਹੁਣ ਕੋਈ ਚੀਜ਼ ਇੰਚ ਬਰਾਬਰ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਫੈਸਲ ਵਾਡਾ ਸਾਹਿਬ, ਇਹ ਇੰਚ ਬਰਾਬਰ ਇਹ ਗੱਲ ਨਹੀਂ ਸਮਝ ਆਈ ਇੱਥੇ। ਮੇਰਾ ਮਤਲਬ ਹੈ ਕਿ ਲੋਕੀ ਤੇ ਸੋਸ਼ਲ ਮੀਡੀਆ ਤੇ ਗੱਲ ਕਰਦੇ, ਤੇ ਇੰਚਾਂ ਦੀ ਮਿਣਤੀ ਕਿੱਥੋਂ ਆ ਗਈ ਜਨਾਬ? ਇਹ ਕਿਹੜੀ ਸ਼ੈ ਹੈ ਜਿਹੜੀ ਇੰਚਾਂ ਦੇ ਵਿੱਚ ਮਿਣੀ ਫਿਰਦੇ ਹੋ ਜਨਾਬ ਫੈਸਲ ਵਾਡਾ ਸਾਹਿਬ, ਕਿ ਇੰਚ ਬਰਾਬਰ ਵੀ ਬਰਦਾਸ਼ਤ ਨਹੀਂ ਕਰਨੀ ਸ਼ੈ? ਅੱਲਾ ਹੀ ਖੈਰ ਕਰੇ। ਤੇ ਹੁਣ ਉਹਨਾਂ ਦੇ ਬਿਆਨ ਤੋਂ ਤੁਸੀਂ ਸਮਝ ਸਕਦੇ ਹੋ। ਅੱਛਾ ਜੀ, ਕੱਲ ਆਪਣਾ ISPR ਸਾਹਿਬ ਨੇ ਕਿਹਾ ਕਿ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਹੈ ਉਹ ਸਰਟੀਫਾਈਡ ਗੱਦਾਰ ਹੈ, ਮੰਨਿਆ ਜਾਣਿਆ ਮੰਨਿਆ ਗੱਦਾਰ ਹੈ। ਤੇ ਇਮਰਾਨ ਖਾਨ ਉਹਦੇ ਵੀ ਹਕੂਕ ਦੀ ਗੱਲ ਕਰਦਾ ਹੈ, ਜਾਂ ਉਹਦੀ ਵੀ ਗੱਲ ਇਸ ਤਰੀਕੇ ਨਾਲ ਕਰਦਾ ਹੈ ਕਿ ਉਹਨੂੰ ਗੱਦਾਰ ਨਹੀਂ ਆਉਂਦਾ। ਇਹ ਹੁਣ ਤੁਹਾਡੇ ਜਿਹੜੇ ਅੱਜ ਕੱਲ੍ਹ ਦੇ ਤਾਇਆ ਜੀ ਨੇ, DG ISPR ਸਾਹਿਬ, ਤੁਹਾਡੇ ਜਿਹੜੇ ਤਾਇਆ ਜੀ ਨੇ ਅੱਜ ਕੱਲ੍ਹ ਦੇ, ਜਾਂ ਵੱਡੇ ਬਾਊ ਜੀ ਨੇ ਤੁਹਾਡੇ, ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ, ਹੈ ਉਹਨਾਂ ਦਾ ਬਿਆਨ ਹੈ। ਵੀਡੀਓ ਅਸੀਂ ਨਹੀਂ ਚਲੋ ਚਲਾ ਕੇ ਸੁਣਾਉਂਦੇ, ਲੇਕਿਨ ਵੀਡੀਓ 'ਚ ਉਹਨਾਂ ਆਖਿਆ ਸੀ ਕਿ ਜੋ ਸਲੂਕ ਮੇਰੇ ਨਾਲ ਹੋਇਆ ਉਹ ਲੀਡਰਾਂ ਨੂੰ ਬਾਗੀ ਬਣਾ ਦਿੰਦਾ ਹੈ। ਮਤਲਬ ਕਿ ਜੋ ਸਲੂਕ ਇਹਨਾਂ ਨੇ, ਜਰਨੈਲਾਂ ਨੇ ਮੇਰੇ ਨਾਲ ਕੀਤਾ, ਉਹਦੀ ਵਜ੍ਹਾ ਤੋਂ ਪਹਿਲਾਂ ਵੀ ਲੀਡਰ ਬਾਗੀ ਬਣਦੇ ਰਹੇ ਨੇ। ਸ਼ੇਖ ਮੁਜੀਬੁਰ ਰਹਿਮਾਨ ਬਾਗੀ ਨਹੀਂ ਸੀ, ਉਹ ਪਾਕਿਸਤਾਨ ਦਾ ਸਭ ਤੋਂ ਵੱਡਾ ਹਾਮੀ ਸੀ। ਅਸੀਂ ਉਹਨੂੰ ਜਾਣ ਬੁੱਝ ਕੇ ਬਾਗੀ ਬਣਾਇਆ, ਕਿਉਂਕਿ ਅਸੀਂ ਉਹਨੂੰ ਤੰਗ ਨਾ ਕੀਤਾ। ਅਸੀਂ ਉਹਨੂੰ ਬਗਾਵਤ ਦੀ ਤਰਫ ਧਕੇਲਿਆ। ਜੋ ਸਲੂਕ ਤੁਸੀਂ ਤਮਾਮ ਵਜ਼ਰਾ ਆਜ਼ਮਾਂ ਦੇ ਨਾਲ ਕੀਤਾ ਉਹ ਠੀਕ ਨਹੀਂ, ਇਹ ਮੀਆਂ ਨਵਾਜ਼ ਸ਼ਰੀਫ ਸਾਹਿਬ ਮਾਜ਼ੀ ਦੇ ਵਿੱਚ ਕਹਿ ਚੁੱਕੇ ਨੇ। ਉਹ ਵੀ, ਉਹਨਾਂ ਦੀ ਧੀ ਵੀ ਬਾਰ-ਬਾਰ ਟਵੀਟ ਕਰਕੇ ਕਹਿ ਚੁੱਕੀ ਹੈ ਕਿ ਹਮੂਦੁਰ ਰਹਿਮਾਨ ਕਮਿਸ਼ਨ ਰਿਪੋਰਟ ਪੜ੍ਹੋ। ਬਾਰ-ਬਾਰ ਅੱਜ ਦੇ ਵਜ਼ੀਰੇ ਦਿਫਾ ਵੀ ਕਹਿ ਚੁੱਕੇ ਨੇ ਕਿ ਹਮੂਦੁਰ ਰਹਿਮਾਨ ਕਮਿਸ਼ਨ ਰਿਪੋਰਟ ਪੜ੍ਹੋ। ਇਹਨਾਂ ਸਾਰੀਆਂ ਸੂਰਤ ਹਾਲਾਂ ਦੇ ਵਿੱਚ ਤੁਸੀਂ ਆਪ ਸਮਝ ਲਓ ਕਿ ਗੱਲ ਕਿਹੜੇ ਪਾਸੇ ਜਾਣ ਰਹੀ ਹੈ। ਹੁਣ ਤੁਹਾਨੂੰ ਸਮਝ ਆ ਹੀ ਗਈ ਹੋਏਗੀ ਕਿ ਮਾਮਲਾਤ ਕਿਹੜੇ ਪਾਸੇ ਜਾਣ ਰਹੇ ਨੇ, ਕਿ ਇਹ ਉਹ ਹੀ ਨੇ। ਨਵਾਜ਼ ਸ਼ਰੀਫ ਹੁਣੀ ਸਾਰੇ ਆਂਦੇ ਸਨ ਵੀ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਹੈ ਉਹ ਗੱਦਾਰ ਨਹੀਂ ਸੀ, ਉਹਨੂੰ ਗੱਦਾਰ ਬਣਾਇਆ ਤੁਸੀਂ। ਅਸਲ ਉਹ ਬਾਗੀ ਨਹੀਂ ਸੀ, ਉਹਨੂੰ ਬਾਗੀ ਬਣਾਇਆ ਤੇ ਬਾਅਦ 'ਚ ਉਹਨੂੰ ਗੱਦਾਰ ਆਖਦੇ ਹੋ। ਉਹ ਗੱਦਾਰ ਨਹੀਂ ਸੀ ਕਦੀ ਵੀ। ਲੇਕਿਨ ਹੁਣ ਤੁਸੀਂ ਫਿਰ ਸਾਰਿਆਂ ਦੇ ਨਾਲ ਉਹੀ ਕਰਨ ਡਏ ਹੋ। ਲੇਕਿਨ ਚਲੋ, ਮੇਰਾ ਮਤਲਬ ਹੈ ਕਿ ਮੁਜੀਬੁਰ ਰਹਿਮਾਨ ਸਭ ਤੋਂ ਵੱਡੇ ਗੱਦਾਰ ਸਨ, ਤੇ ਫਿਰ ਮੁਜੀਬੁਰ ਰਹਿਮਾਨ ਦਾ ਜਿਹੜਾ ਸਭ ਤੋਂ ਵੱਡਾ ਮੁਖਾਲਿਫ ਸੀ, ਮੁਹਿੱਬੇ ਵਤਨ ਸੀ, ਜਿਹਦੇ ਨਾਲ ਤੁਸੀਂ ਖਲੋਤੇ ਸੋ, ਤੇ ਅਸਲ ਦੇ ਵਿੱਚ ਜਿਹੜਾ ਤੁਹਾਡੇ ਨਾਲ ਖਲੋਤਾ ਸੀ ਭੁੱਟੋ ਸਾਹਿਬ ਯਾਹੀਆ ਦੇ ਨਾਲ, ਉਹ ਤਾਂ ਫਿਰ ਗੱਦਾਰ ਨਹੀਂ ਸੀ ਨਾ, ਉਹਨੂੰ ਵੀ ਤੁਸੀਂ ਫਾਂਸੀ ਦੇ ਛੱਡੀ ਸੀ। ਸ਼ੇਖ ਮੁਜੀਬੁਰ ਰਹਿਮਾਨ ਦਾ ਜਿਹੜਾ ਮੁਖਾਲਿਫ ਸੀ ਭੁੱਟੋ ਸਾਹਿਬ, ਜਿਹੜਾ ਤੁਹਾਡੇ ਨਾਲ ਖਲੋਤਾ ਸੀ ਉਸ ਵੇਲੇ, ਕਿਉਂਕਿ ਸ਼ੇਖ ਮੁਜੀਬੁਰ ਰਹਿਮਾਨ ਤੇ ਤੁਹਾਡੇ ਖਿਲਾਫ ਖਲੋਤਾ ਸੀ, ਤੁਹਾਡੀ ਲੁੱਟ ਮਾਰ ਦੇ, ਮੈਂਡੇਟ ਚੋਰੀ ਕਰਨ ਦੇ। ਤੁਹਾਡੇ ਨਾਲ ਜਿਹੜਾ ਖਲੋਤਾ ਸੀ ਉਹਦਾ ਨਾਮ ਭੁੱਟੋ ਸੀ, ਜ਼ੁਲਫਕਾਰ ਅਲੀ ਭੁੱਟੋ। ਤੁਸੀਂ ਉਹਨੂੰ ਵੀ ਫਾਂਸੀ ਦੇ ਦਿੱਤੀ। ਸ਼ੇਖ ਮੁਜੀਬ ਵੀ ਗੱਦਾਰ ਹੈ ਤੇ ਭੁੱਟੋ ਵੀ ਤੁਹਾਡੇ ਹਿਸਾਬ ਨਾਲ ਗੱਦਾਰ ਹੈ। ਬਸ ਤੁਸੀਂ ਇਕੱਲੇ ਹੀ ਨਹੀਂ ਗੱਦਾਰ, ਬਾਕੀ ਤੇ ਮਾਮਾ ਨੇ ਗੱਦਾਰ ਹੀ ਜੰਮੇ ਨੇ ਸਾਰੇ। ਅੱਛਾ ਜੀ, ਖੈਰ ਅੱਗੇ ਚੱਲਨੇ ਆ। ਅਗਲੀ ਗੱਲ ਜਿਹੜੀ ਕਰ ਲਈਏ ਉਹ ਇਹ ਹੈ ਕਿ 50 ਸਾਲ ਪਹਿਲੇ 1970 ਦੇ ਆਮ ਇੰਤਖਾਬਾਤ 'ਚ ਅਵਾਮੀ ਲੀਗ ਨੂੰ ਅਕਸਰੀਅਤ ਮਿਲੀ, ਲੇਕਿਨ ਵੋਟ ਨੂੰ ਇੱਜ਼ਤ ਨਾ ਮਿਲੀ, ਨਤਾਇਜ ਤਸਲੀਮ ਨਾ ਹੋਏ। ਫੌਜੀ ਆਮਰ ਦਾ ਜ਼ਾਤੀ ਏਜੰਡਾ ਸੀ, ਉਹਨੇ ਕੌਮੀ ਏਜੰਡੇ ਨੂੰ ਪਿਛਾਂ ਕਰ ਦਿੱਤਾ, ਆਪਣਾ ਜ਼ਾਤੀ ਏਜੰਡਾ ਪੂਰਾ ਕੀਤਾ, ਮੁਲਕ 2 ਲਖਤ ਕਰ ਦਿੱਤਾ, 2 ਟੋਟੇ ਕਰ ਦਿੱਤਾ। ਅੱਜ 50 ਸਾਲ ਬਾਅਦ ਵੀ ਵੋਟ ਦੀ ਇੱਜ਼ਤ ਦੀ ਜੰਗ ਜਾਰੀ ਹੈ। ਵਫਾਕ ਨੂੰ ਬੜੇ ਸਾਰੇ ਖਤਰਾਤ ਨੇ। ਅੱਲਾ ਸਾਨੂੰ ਕਿਸੇ ਸਾਨੇ ਤੋਂ ਮਹਿਫੂਜ਼ ਰੱਖੇ। ਖਵਾਜਾ ਆਸਿਫ ਸਾਹਿਬ ਦਾ ਮਾਜ਼ੀ ਦਾ ਟਵੀਟ ਹੈ 2020 ਦਾ, ਜਿਹਦੇ 'ਚ ਉਹ ਵਾਰਨਿੰਗ ਦੇ ਰਹੇ ਨੇ ਵੀ ਮੁਲਕ ਫੇਰ ਨਾ ਟੁੱਟ ਜਾਏ ਕਿਤੇ। ਜਰਨੈਲਾਂ ਨੂੰ ਕਹਿ ਰਹੇ ਨੇ ਕਿ ਆਪਣੇ ਪੁਰਾਣੇ ਕੰਮ ਛੱਡ ਦਿਓ। ਤੇ ਅੱਜ DG ISPR ਜਿਹੜਾ ਹੈ ਉਹ ਬੜਾ ਜਨਾਬ ਕਲਗੀ ਚੁੱਕ ਕੇ ਗੱਲਾਂ ਕਰਦੇ ਨੇ। ਉਹਨਾਂ ਨੂੰ ਯਾਦ ਹੀ ਨਹੀਂ ਕਿ ਜਿਹੜੇ ਚੋਰਾਂ ਨੂੰ ਲਿਆ ਕੇ ਭਾਇਆ ਉਹ ਸਾਰੇ ਦੇ ਸਾਰੇ ਤੁਹਾਡੇ ਬਾਰੇ ਇਹੀ ਗੱਲਾਂ ਕਰਦੇ ਰਹੇ ਨੇ। ਅੱਛਾ ਜੀ, ਇੰਡੀਆ ਤੋਂ ਇੱਕ ਖਬਰ ਹੈ ਬਿਹਾਰ ਤੋਂ। ਰਸਗੁੱਲੇ ਖਤਮ ਹੋਣ ਤੇ ਸ਼ਾਦੀ ਦੇ ਵਿੱਚ ਮੁੱਕੇ, ਕੁਰਸੀਆਂ, ਲੱਤਾਂ, ਥੱਪੜ ਚੱਲ ਗਏ। ਭਾਰਤੀ ਮੀਡੀਆ ਦੇ ਮੁਤਾਬਕ ਰਿਆਸਤ ਬਿਹਾਰ ਦੇ ਜ਼ਿਲ੍ਹੇ ਬੁੱਧਗਿਆ ਦੇ ਵਿੱਚ ਸ਼ਾਦੀ ਦੀ ਤਕਰੀਬ ਦੇ ਵਿੱਚ ਉਸ ਵੇਲੇ ਚਪੇੜ। ਇਹ ਤੁਹਾਨੂੰ ਇਸੀ ਖਬਰ ਦੇਣਾ ਜ਼ਰੂਰੀ ਕਿ DG ISPR ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹੋ ਜਿਹੀ ਖਬਰ ਹੀ ਦੇ ਸਕਦਾ ਫਜ਼ੂਲ, ਕਿਉਂਕਿ ਉਹ ਪ੍ਰੈਸ ਕਾਨਫਰੰਸ ਹੀ ਫਜ਼ੂਲ ਸੀ। ਸ਼ਾਦੀ ਜਿਸ ਵੇਲੇ ਮੁੱਕ ਗਈ ਤੇ ਰਸਗੁੱਲੇ ਖਤਮ ਹੋਣ ਦੇ ਉੱਤੇ ਦੁਲਹਾ ਔਰ ਦੁਲਹਨ ਦੇ ਖਾਨਦਾਨ ਨੇ ਇੱਕ ਦੂਸਰੇ ਨੂੰ ਛਿੱਤਰ, ਮੁੱਕੇ, ਲੱਤਾਂ, ਘਸੁੰਨ, ਕੁਰਸੀਆਂ ਦਾ ਆਜ਼ਾਦਾਨਾ ਇਸਤੇਮਾਲ ਕੀਤਾ। ਅਸਲ ਦੇ ਵਿੱਚ ਜਹੇਜ਼ ਤੇ ਲੜਾਈ ਹੋਈ ਹੈ। ਦੁਲਹਨ ਵਾਲੇ ਆਂਦੇ ਨੇ 2 ਲੱਖ ਰੁਪਈਆ ਹੋਰ ਮੰਗਦੇ ਸਨ ਜਹੇਜ਼ ਦੇ ਵਿੱਚ, ਜਿਹੜਾ ਨਹੀਂ ਦਿੱਤਾ, ਤੇ ਉਹਨਾਂ ਨੇ ਰਸਗੁੱਲਿਆਂ ਦਾ ਬਹਾਨਾ ਬਣਾ ਕੇ ਵੀ ਰਸਗੁੱਲੇ ਘੱਟ ਹੋ ਗਏ ਨੇ, ਉਹਨਾਂ ਲੜਾਈ ਸ਼ੁਰੂ ਕਰ ਦਿੱਤੀ ਹੈ। ਹੁਣ ਜਿਵੇਂ ਤੁਹਾਨੂੰ ਸਮਝ ਨਹੀਂ ਆ ਰਹੀ ਹੋਣੀ ਵੀ ਯਾਰ ਰਸਗੁੱਲਿਆਂ ਤੇ ਏਡੀ ਥੱਪੜੋ ਥੱਪੜੀ, ਬਸ ਇਹੀ ਗੱਲ ਕੱਲ DG ISPR ਵੀ ਕਰਨ ਡਏ ਸਨ ਜੋ ਕੁਝ ਹੋਇਆ।
ਤੇ ਇਹ ਸਾਡਾ ਜਿਹੜਾ ਡੀਜੀ ISPR ਤੇ ਰਸਗੁੱਲਾ ਸਾਹਿਬ ਨੇ, ਇਹ ਹੁਣ ਤੁਸੀਂ ਇਹਦੇ 'ਚੋਂ ਆਪੇ ਮਤਲਬ ਕੱਢ ਲਓ ਕਿਹੜਾ ਕਿਹੜਾ ਹੈ, ਤੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਵੀ ਇਹਨਾਂ ਨੂੰ ਮਸ਼ਵਰਾ ਕੀ ਦੇਣਾ ਚਾਹੁੰਦੇ ਹੋ ਡੀਜੀ ਸਾਹਿਬ ਨੂੰ, ਉਹ ਲਿਖੋ ਇੱਥੇ, ਤਾਂ ਕਿ ਇਹਨਾਂ ਦੀ ਟੀਮ ਮੋਨੀਟਰ ਕਰਦੀ ਹੈ ਸਾਡਾ ਵੀਲਾਗ, ਉਹਨਾਂ ਨੂੰ ਪਹੁੰਚ ਜਾਏਗਾ ਤੁਹਾਡਾ ਮਸ਼ਵਰਾ ਜਿਹੜਾ ਵੀ ਦਿਓਗੇ। ਜੇ ਆਪਣੇ ਆਪ ਨੂੰ ਮਹਿਫੂਜ਼ ਰੱਖਣਾ ਤਾਂ ਤੁਹਾਡੇ 'ਚੋਂ ਕਈਆਂ ਨੇ ਨਾਂ ਬਦਲੇ ਨੇ, ਉਹ ਫਿਰ ਨਾਂ ਬਦਲ ਲਓ, ਫਿਰ ਨਹੀਂ ਪਤਾ ਲੱਗਦਾ ਕਿਹਦਾ ਕਮੈਂਟ ਹੈ, ਨਾਂ ਬਦਲ ਕੇ ਤੇ ਠੋਕੀ ਆਓ। ਗਾਲੀ ਗਲੋਚ ਨਾ ਕੱਢੋ ਕਿਸੇ ਨੂੰ ਵੀ, ਲੇਕਿਨ ਕਾਨੂੰਨ ਦੇ ਇਹਤਰਾਮ ਦੇ ਹੱਦ 'ਚ ਰਹਿੰਦੇ ਆ। ਬਾਕੀ ਇਹ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਜੋ ਯਾਇਆ ਨੇ ਕੀਤਾ ਉਹੀ ਤੁਸੀਂ ਕਰਨ ਡਏ ਹੋਣ, ਤੇ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।